ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੋਹਣਿਓ ਕੀ ਹਾਲ ਏ? ਠੀਕ ਹੋ? ਸੈਰ ਕਰੀਏ ਫਿਰ। ਅੱਲਾਹ ਤਾਲਾ ਆਦਾ ਨਾ ਦੁਨੀਆ 'ਚ ਫਿਰੋ ਟੁਰੋ ਸੈਰ ਸੂਰ ਵੀ ਕਰਿਆ ਕਰੋ। ਅਤੇ ਆਓ ਫਿਰ ਸੈਰ ਕਰੀਏ ਥੋੜ੍ਹੀ ਅਤੇ ਨਾਲ ਗੱਪ ਲਾਈਏ। ਅੱਜ ਥੋੜ੍ਹੀ ਜਿਹੀ ਗੁਫ਼ਤਗੂ ਕਰੀਏ ਸੂਰਹ ਫਾਤਿਹਾ ਦੇ ਉੱਤੇ। ਫਾਤਿਹਾ ਦਾ ਮਤਲਬ ਹੈ ਇਫਤਤਾਹ, ਕਿਸੇ ਚੀਜ਼ ਦਾ ਸ਼ੁਰੂ, ਬਿਗਨਿੰਗ। ਅਤੇ ਸੂਰਹ ਫਾਤਿਹਾ ਜਿਹੜੀ ਉਹ ਕੁਰਾਨ ਦੀ ਪਹਿਲੀ ਸੂਰਤ ਹੈ। ਇੱਥੋਂ ਕੁਰਾਨ ਸ਼ੁਰੂ ਹੁੰਦਾ ਪਿਆ। ਉਹ ਹਜ਼ਰਤ ਅਲੀ ਫਰਮਾਉਂਦੇ ਨੇ ਕਿ ਜਦੋਂ ਮੈਂ ਚਾਹੁੰਦਾ ਨਾ ਕਿ ਮੇਰਾ ਰੱਬ ਮੇਰੇ ਨਾਲ ਗੱਲਾਂ ਕਰੇ ਅਤੇ ਫਿਰ ਮੈਂ ਕੁਰਾਨ ਪੜ੍ਹਨਾ। ਸੋ ਇਹ ਕੁਰਾਨ ਜਿਹੜਾ ਇਹ ਬੰਦਿਆਂ ਦੇ ਨਾਲ ਮੁਖਾਤਬ ਹੈ, ਸਾਡੇ ਤੁਹਾਡੇ ਨਾਲ ਮੁਖਾਤਬ ਹੈ। ਇਹ ਸਾਡੇ ਨਾਲ ਗੱਲਾਂ ਕਰਦਾ ਰੱਬ। ਅਤੇ ਜਦੋਂ ਪਹਿਲੀ ਵਾਰੀ ਕੋਈ ਬੰਦਾ ਕਿਸੇ ਨੂੰ ਮਿਲਦਾ ਅਤੇ ਫਿਰ ਉਹ ਬਾਹਮ ਉਹ ਮੁਤਾਰਫ ਹੁੰਦਾ ਨਾ। ਤੁਸੀਂ ਮਿਲਦੇ ਹੋ ਕਿਸੇ ਨੂੰ ਅਤੇ ਗੱਲ ਇੱਥੇ ਸ਼ੁਰੂ ਹੁੰਦੀ ਹੈ ਨਾ ਕਿ ਜਨਾਬ ਕੀ ਨਾਂ ਹੈ ਤੁਹਾਡਾ, ਜਾਂ ਤੁਸੀਂ ਆਪਣਾ ਦੱਸਦੇ ਹੋ ਜੀ ਮੈਂ ਸਿਕੰਦਰ ਹਾਂ, ਹਾਂਜੀ ਮੈਂ ਨਸੀਬੁੱਦੀਨ ਹਾਂ ਜੀ। ਇੰਝ ਹੀ ਅੱਲਾਹ ਤਾਲਾ ਜਿਹੜਾ ਹੈ ਉਹ ਆਪਣਾ ਤਾਰਫ ਇਹਦੇ 'ਚ ਕਰਵਾਉਂਦਾ ਹੈ। ਅਲਹਮਦੁਲਿਲਾਹ ਰੱਬਿਲ ਆਲਮੀਨ। ਸਾਰੀਆਂ ਤਾਰੀਫਾਂ ਅਤੇ ਸਾਰੀ ਸ਼ੁਕਰਗੁਜ਼ਾਰੀਆਂ। ਅਲਹਮਦ ਦਾ ਜਿਹੜਾ ਲਫ਼ਜ਼ ਹੈ ਨਾ ਇਹਦੇ ਵਿੱਚ ਸ਼ੁਕਰਗੁਜ਼ਾਰੀ ਵੀ ਆ ਜਾਂਦੀ ਹੈ ਅਤੇ ਤਾਰੀਫ ਵੀ ਆ ਜਾਂਦੀ ਹੈ ਕਿ ਸਨਾ ਵੀ ਰੱਬ ਦੀ ਹੈ ਅਤੇ ਸ਼ੁਕਰਗੁਜ਼ਾਰੀ ਵੀ ਉਹਦੀ ਹੈ। ਕਿਉਂ ਜੇ ਉਹ ਸਭ ਨੂੰ ਦੇਣ ਵਾਲਾ, ਉਹ ਰੱਬ ਹੈ। ਅਲਹਮਦੁਲਿਲਾਹ ਰੱਬਿਲ ਆਲਮੀਨ, ਉਹ ਆਲਮਾਂ ਦਾ ਰੱਬ ਹੈ। ਸੋ ਇਹਦੇ ਵਿੱਚ ਅੱਲਾਹ ਤਾਲਾ ਜਿਹੜਾ ਨਾ ਉਹ ਆਪਣਾ ਨਾਂ ਵੀ ਦੱਸ ਰਿਹਾ ਹੈ ਕਿ ਮੈਂ ਅੱਲਾ, ਅਤੇ ਫਿਰ ਅੱਗੋਂ ਆਪਣੀ ਸਿਫਾਤ ਵੀ ਦੱਸਦਾ ਰੱਬੁਲ ਆਲਮੀਨ, ਕਿ ਮੈਂ ਰੱਬ ਹਾਂ। ਰੱਬ ਜਿਹੜਾ ਨਾ ਅਰਬੀ ਦੇ ਵਿੱਚ ਰੱਬ ਦੇ 4-5 ਮਤਲਬ ਨੇ। ਪਹਿਲਾ ਮਤਲਬ ਹੈ ਰੱਬ ਦਾ ਮਾਲਿਕ। ਮਾਲਿਕ ਹੁੰਦਾ ਨਾ ਜਿਹੜਾ ਪੂਰਾ ਇਖਤਿਆਰ ਰੱਖਦਾ, ਕੁੱਲ ਇਖਤਿਆਰ ਹੁੰਦਾ ਮਾਲਿਕ ਦੇ ਕੋਲ। ਅਤੇ ਉਹ ਆਖਦਾ ਕਿ ਮੈਂ ਤੁਹਾਡਾ ਮਾਲਿਕ ਹਾਂ। ਇਨਸਾਨਾਂ ਨਾਲ ਮੁਖਾਤਬ ਹੈ ਨਾ, ਸਾਡੇ ਨਾਲ ਮੁਖਾਤਬ ਹੈ। ਅਤੇ ਉਹ ਸਾਨੂੰ ਦੱਸਦਾ ਵੀ ਮੈਂ ਤੁਹਾਡਾ ਮਾਲਿਕ ਹਾਂ। ਜਿਹੜਾ ਮਾਲਿਕ ਹੈ ਉਹ ਮਾਲਿਕ ਹੈ ਅਤੇ ਅਸੀਂ ਕੌਣ ਹਾਂ? ਅਸੀਂ ਉਹਦੇ ਬੰਦੇ ਹਾਂ, ਅਸੀਂ ਉਹਦੇ ਗੁਲਾਮ ਹਾਂ। ਉਹਦਾ ਸਾਡੇ ਉੱਤੇ ਫੁੱਲ ਇਖਤਿਆਰ ਹੈ। ਅਸੀਂ ਮੰਨੀਏ ਨਾ ਮੰਨੀਏ ਇਖਤਿਆਰ ਉਹਦਾ ਹੈ। ਉਹ ਚਾਹੁੰਦਾ ਹੈ ਅਤੇ ਉਹ ਬਗੈਰ ਲੱਤਾਂ ਦੇ ਬੱਚੇ ਪੈਦਾ ਕਰ ਦਿੰਦਾ, ਬਗੈਰ ਅੱਖੀਂ ਦੇ ਪੈਦਾ ਕਰ ਦਿੰਦਾ। ਜਿਹਨੂੰ ਉਹ ਚਾਹੁੰਦਾ ਬੜਾ ਸੋਹਣਾ ਬਣਾ ਦਿੰਦਾ, ਜਿਹਨੂੰ ਉਹ ਚਾਹੁੰਦਾ ਉਹ ਕੋੜਾ ਬਣਾ ਦਿੰਦਾ। ਠੀਕ ਹੈ। ਸੋ ਉਹਦਾ ਫੁੱਲ ਇਖਤਿਆਰ ਹੈ। ਕਿਸੇ ਨੂੰ ਜਿਸਮ ਅੱਛਾ ਦੇ ਦਿੰਦਾ ਹੈ, ਕਿਸੇ ਨੂੰ ਅਕਲ ਦੇ ਛੱਡਦਾ, ਕਿਸੇ ਨੂੰ ਤੇਜ਼ ਨਜ਼ਰ ਦੇ ਦਿੰਦਾ, ਕੋਈ ਤੇਜ਼ ਦੌੜਦਾ ਹੈ ਜੀ, ਕੋਈ ਜ਼ਹੀਨ ਹੈ ਬੜਾ, ਕਿਸੇ ਦੀ ਯਾਦਾਸ਼ਤ ਬੜੀ ਹੈ। ਸੋ ਉਹ ਮਾਲਿਕ ਹੈ, ਉਹ ਜੋ ਚਾਹੇ ਕਰੇ, ਉਹਨੂੰ ਕੋਈ ਪੁੱਛ ਨਹੀਂ ਸਕਦਾ। ਜਿਹੜਾ ਹੁੰਦਾ ਨਾ ਐਂਪਲਾਇਰ, ਆਮ ਲਫ਼ਜ਼ਾਂ ਦੇ ਵਿੱਚ ਕਹਿ ਦਿੰਦੇ ਆ ਕਿ ਜੀ ਮੇਰਾ ਮਾਲਕ ਹੈ, ਹਾਂਜੀ, ਉਹ ਮਾਲਕ ਨਹੀਂ ਹੁੰਦਾ। ਉਹ ਸਾਡਾ ਉਹ ਐਂਪਲਾਇਰ ਹੁੰਦਾ, ਆਜਰ, ਜਿਹਨੂੰ ਕਿਹਾ ਜਾਂਦਾ ਵੀ ਇਹਦੇ ਕੋਲ ਅਸੀਂ ਕੰਮ ਕਰਨੇ ਆ। ਉਹ ਸਾਡਾ ਬੌਸ ਹੁੰਦਾ। ਲੇਕਿਨ ਉਹ ਬੌਸ ਜਿਹੜਾ ਉਹ ਸਾਡਾ ਮਾਲਿਕ ਨਹੀਂ ਹੁੰਦਾ। ਅਸੀਂ ਉਹਦੇ ਵਾਸਤੇ ਕੰਮ ਕਰਨੇ ਆ ਅਤੇ ਉਹ ਸਾਨੂੰ ਉਹਦੇ ਬਦਲੇ ਦੇ ਵਿੱਚ ਤਨਖਾਹ ਦਿੰਦਾ ਜਾਂ ਪੈਸੇ ਜੋ ਵੀ ਆਪਸ ਡਿਸਾਈਡ ਹੁੰਦਾ ਉਹ ਦਿੰਦਾ। ਅਤੇ ਜਿਹੜਾ ਮਾਲਕ ਹੈ ਉਹ ਜਿਹੜਾ ਗੁਲਾਮ ਹੈ ਉਹ ਉਹਦੇ ਵਾਸਤੇ ਦਿਨ ਰਾਤ ਕੰਮ ਕਰੇ, ਉਹ ਚਾਹੇ ਤਾਂ ਉਹਨੂੰ ਰੋਟੀ ਦੇ ਚਾਹੇ ਨਾ ਦੇ, ਉਹ ਉਸ ਨੂੰ ਜੋ ਕੁਝ ਦਿੰਦਾ ਨਾ ਉਹ ਬਤੌਰ ਇਨਾਮ ਦਿੰਦਾ। ਉਹਨੂੰ ਅਸੀਂ ਤਨਖਾਹ ਨਹੀਂ ਆਖਾਂਦੇ, ਉਹਨੂੰ ਅਸੀਂ ਆਖਾਂਦੇ ਵੀ ਉਹ ਇਨਾਮ ਦਿੰਦਾ। ਸੋ ਰੱਬ ਜਿਹੜਾ ਨਾ, ਜਿਹੜਾ ਮਾਲਕ ਹੈ, ਉਹ ਵੀ ਸਾਨੂੰ ਜੋ ਕੁਝ ਦਿੰਦਾ ਨਾ ਇਹ ਉਹਦਾ ਇਨਾਮ ਹੈ। ਇਹ ਕੋਈ ਸਾਡਾ ਦਾਅਵਾ ਨਹੀਂ ਉਹਦੇ ਉੱਤੇ, ਸਾਡਾ ਕੋਈ ਹੱਕ ਕੋਈ ਨਹੀਂ। ਗੁਲਾਮ ਦਾ ਕਿਹੜਾ ਹੱਕ ਹੁੰਦਾ? ਸਾਡੇ ਜਿਵੇਂ ਉਹਨੇ ਕੰਮ ਲਾਏ ਨੇ, ਅਸੀਂ ਉਹ ਕੰਮ ਕਰਨੇ ਨੇ। ਉਹ ਜਿਵੇਂ ਪੰਜਾਬੀ 'ਚ ਉਹ ਸ਼ਾਇਰ ਨੇ ਆਖਿਆ ਨਾ ਕਿ ਮਾਲੀ ਦਾ ਕੰਮ ਪਾਣੀ ਦੇਣਾ, ਭਰ ਭਰ ਮਸ਼ਕਾਂ ਲਾਵੇ, ਅਤੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਸੋ ਉਹ ਮਾਲਕ ਦੀ ਮਰਜ਼ੀ ਹੈ। ਉਹ ਕੋਈ ਬੰਦਾ ਉਹ ਸਾਰਾ ਦਿਨ ਸੁੱਤਾ ਰਹਿੰਦਾ ਅਤੇ ਸ਼ਾਮ ਨੂੰ ਉਹ ਆਪਣਾ ਅਕਾਊਂਟ ਚੈੱਕ ਕਰਦਾ ਅਤੇ ਉਹਦੇ ਅਕਾਊਂਟ ਦੇ ਵਿੱਚ ਲੱਖ ਰੁਪਈਆ ਆ ਗਿਆ ਹੁੰਦਾ। ਉਹਦਾ ਕੋਈ ਧੰਦਾ ਹੀ ਇੰਝ ਦਾ ਹੈ ਜੀ।
ਉਹਦੇ ਵਾਸਤੇ ਬੰਦੇ ਕੰਮ ਕਰਦੇ ਨੇ। ਇੱਕ ਬੰਦਾ ਉਹ ਸੁਬਾਹ ਉੱਠਦਾ ਨਿਮਾਣਾ, ਉਹ ਸਾਰਾ ਦਿਨ ਉਹ ਭੱਠੇ 'ਤੇ ਕੰਮ ਕਰਦਾ, ਉਹ ਇੱਟਾਂ ਸੁੱਟਦਾ, ਉਹ ਕੁਝ ਕਰਦਾ, ਅਤੇ ਸ਼ਾਮ ਨੂੰ ਉਹਦੀ 1000 ਅਗਰ ਮਜ਼ਦੂਰੀ ਬਣੀ ਹੈ ਤਾਂ ਮਿਹਨਤ ਕਰ ਉਹ ਮਰ ਜਾਂਦਾ। ਅਤੇ ਇੱਕ ਬੰਦਾ ਮਸਤ ਉਹ ਸੁੱਤਾ, ਉਹਦਾ ਇਹਨਾਂ ਤੇਲ ਦਾ ਕੂੰਆਂ ਹੈ, ਉਹ ਮੌਜਾਂ ਹੀ ਲੱਗਿਆ ਕਰਨ। ਸੋ ਇਹ ਸਾਰੇ ਉਹਦੇ ਉਸ ਮਾਲਕ ਦੇ, ਉਸ ਜਿਹੜਾ ਸਾਡਾ ਮਾਲਕ ਹੈ ਨਾ, ਇਹ ਉਹਦੀ ਮਰਜ਼ੀ ਹੈ। ਉਹ ਕਿਸੇ ਨੂੰ ਕਿੰਨਾ ਨਵਾਜ਼ ਦੇ, ਕਿਸੇ ਕੋਲੋਂ ਲੈ ਲੇ, ਕਿਸੇ ਨੂੰ ਦੇ ਛੱਡੇ, ਇਹ ਸਭ ਉਹਦੇ ਸੋਹਣੇ ਦੇ ਕੰਮ ਨੇ। ਔਰ ਇਹ ਅਸੀਂ ਆਪਣੇ ਆਸ ਪਾਸ ਇਹਦੇ ਕਿਰਦਾਰ ਵੇਖਦੇ ਵੀ ਹਾਂ। ਸੋ ਰੱਬ ਦਾ ਇੱਕ ਮਤਲਬ ਹੋ ਗਿਆ ਮਾਲਕ। ਦੂਜਾ ਅਰਬੀ 'ਚ ਉਹਦਾ ਮਤਲਬ ਹੈ ਸੈਯਦ। ਸੈਯਦ ਇਹ ਜ਼ਾਤ ਵਾਲਾ ਸੈਯਦ ਨਹੀਂ ਜਿਹੜਾ ਅਸੀਂ ਸਮਝਦੇ ਹਾਂ। ਸੈਯਦ ਤੋਂ ਮੁਰਾਦ ਹੈ ਸਰਦਾਰ। ਜਿਵੇਂ ਘਰ ਦੇ ਵਿੱਚ ਜਿਹੜਾ ਵਾਲਿਦ ਹੁੰਦਾ ਉਹ ਸੈਯਦ ਹੈ, ਉਹ ਸਰਦਾਰ ਹੈ ਨਾ ਜੀ, ਘਰ ਦਾ ਸਰਬਰਾਹ ਹੈ। ਅਤੇ ਇੰਝ ਹੀ ਸਕੂਲ ਦੇ ਵਿੱਚ ਜਿਹੜਾ ਹੈਡ ਮਾਸਟਰ ਹੈ ਉਹ ਸੈਯਦ ਹੈ, ਕਲਾਸ ਦੇ ਵਿੱਚ ਮਾਸਟਰ ਸਾਹਿਬ ਜਿਹੜੇ ਨੇ ਉਹ ਸੈਯਦ ਹੈ, ਅਤੇ ਥਾਣੇਦਾਰ ਜਿਹੜਾ ਉਹ ਸੈਯਦ ਹੈ, DC ਸਾਹਿਬ ਜਿਹੜੇ ਨੇ ਉਹ ਸੈਯਦ ਨੇ, ਇਮਾਮ ਮਸਜਿਦ ਸਾਹਿਬ ਉਹ ਸੈਯਦ ਨੇ। ਕਿ ਜਿਹੜਾ ਵੀ ਬੰਦਾ ਸਾਹਿਬ ਇਖਤਿਆਰ ਹੈ, ਉਹਦੇ ਕੋਲ ਕੋਈ ਕੰਮ ਕਰਨ ਦੀ ਕੋਈ ਅਥਾਰਟੀ ਉਹਦੇ ਕੋਲ, ਉਹਨੂੰ ਅਸੀਂ ਸੈਯਦ ਆਖ ਦਿੰਦੇ ਹਾਂ। ਅਰਬੀ ਦੇ ਵਿੱਚ ਉਹ ਸੈਯਦ ਹੈ, ਉਹ ਰੱਬ ਹੈ ਜਿਹਦੇ ਕੋਲ ਅਥਾਰਟੀ ਹੈ। ਸੋ ਇੱਕ ਮਤਲਬ ਰੱਬ ਦਾ ਮਾਲਕ ਹੈ, ਇੱਕ ਸੈਯਦ ਹੈ, ਇੱਕ ਮੁਨਇਮ ਹੈ। ਮੁਨਇਮ ਅਰਬੀ ਦੇ ਵਿੱਚ ਆਖਦੇ ਨੇ ਇਨਾਮ ਦੇਣ ਵਾਲੇ ਨੂੰ। ਜਿਹੜਾ ਮਾਲਕ ਹੈ ਉਹ ਆਪਣੇ ਬੰਦਿਆਂ ਨੂੰ, ਯਾਨੀ ਸਾਨੂੰ, ਉਹ ਅਗਰ ਕੁਝ ਦਿੰਦਾ ਹੈ ਤਾਂ ਉਹ ਕੋਈ ਸਾਡਾ ਹੱਕ ਜਾਂ ਸਾਨੂੰ ਤਨਖਾਹ ਨਹੀਂ ਦੇ ਰਿਹਾ, ਉਹ ਸਾਨੂੰ ਇਨਾਮ ਦੇ ਰਿਹਾ। ਸੋ ਇੱਕ ਅੱਲਾ ਦਾ ਜਿਹੜਾ ਨਾਂ ਹੈ, ਜਿਹੜਾ ਮਤਲਬ ਹੈ, ਉਹ ਮੁਨਇਮ ਹੈ। 3 ਹੋ ਗਏ ਜੀ। ਚੌਥਾ ਜਿਹੜਾ ਹੈ ਉਹ ਹੈ ਅਲ-ਕਯੂਮ। ਅੱਲਾਹ ਤਾਲਾ ਕਯੂਮ ਵੀ ਹੈ। ਕਯੂਮ ਉਹ ਹੁੰਦਾ ਜਿਹੜਾ ਸਾਰੀਆਂ ਚੀਜ਼ਾਂ ਨੂੰ ਕਾਇਮ ਰੱਖਦਾ, ਆਪਣੇ ਆਪ ਨੂੰ ਵੀ ਕਾਇਮ ਰੱਖਦਾ, ਅਤੇ ਉਹ ਬਾਕੀ ਹਰ ਸ਼ੈ ਨੂੰ ਵੀ ਉਹ ਹੀ ਕਾਇਮ ਰੱਖਦਾ। ਜਿਵੇਂ ਅਸੀਂ ਇਨਸਾਨ ਆ, ਉਹ ਸਾਡੇ ਨਾਲ ਮੁਖਾਤਬ ਹੈ ਨਾ ਇਸ ਵੇਲੇ, ਅਤੇ ਉਹ ਇਨਸਾਨਾਂ ਨੂੰ ਵੀ ਕਾਇਮ ਉਸੇ ਰੱਖੇ ਹੈ। ਜਿੰਨੀ ਵੀ ਜ਼ਿੰਦਗੀ ਹੈ ਉਹਨੂੰ ਕਾਇਮ ਰੱਖਣ ਵਾਸਤੇ ਮੁਸਲਸਲ ਜਿਹੜਾ ਨਾ ਉਹਨੂੰ ਵੇਖਣਾ ਪੈਂਦਾ, ਉਹਦੀ ਟੇਕ ਕੇਅਰ ਕਰਨੀ ਪੈਂਦੀ ਹੈ। ਸਾਡੇ ਜਿਸਮ ਦੇ ਵਿੱਚ ਕਿਤਨੇ ਸਿਸਟਮ ਨੇ, ਸਾਹ ਆ ਰਿਹਾ, ਦਿਲ ਧੜਕ ਰਿਹਾ, ਇਹ ਕਿਤਨੇ ਸਿਸਟਮ ਨੇ। ਇਹਨਾਂ ਦੇ ਵਿੱਚੋਂ ਕੋਈ ਇੱਕ ਸਿਸਟਮ ਵੀ ਅਗਰ ਉਹ ਰੱਬ ਜਿਹੜਾ ਉਹਨੂੰ ਕਾਇਮ ਨਾ ਰੱਖੇ ਤਾਂ ਉਹ ਖ਼ਤਮ ਹੋ ਜਾਏਗਾ, ਸਾਡੀ ਹਿੱਸ ਹੀ ਖ਼ਤਮ ਹੋ ਜਾਏਗੀ। ਆ 2 ਧੜਕਣਾ ਬੰਦ ਹੋ ਜਾਣ ਅਤੇ ਪੂਰਾ ਸਿਸਟਮ ਹੀ ਕਲੈਪਸ ਹੋ ਜਾਏਗਾ, ਮਤਲਬ ਅਸੀਂ ਡੈਡ ਹੋ ਜਾਂਦੇ। ਸਾਹ ਆਉਂਦਾ ਜਾਂਦਾ ਪਿਆ, ਇਹਨੂੰ ਅਗਰ ਰੱਬ ਤਾਲਾ ਕਾਇਮ ਨਾ ਰੱਖੇ ਤਾਂ ਅਸੀਂ ਖ਼ਤਮ ਹਾਂ। ਅਤੇ 5ਵਾਂ ਜਿਹੜਾ ਰੱਬ ਦਾ ਮਤਲਬ ਹੈ ਨਾ ਜੀ, ਉਹ ਮੁਰੱਬੀ ਹੈ। ਮੁਰੱਬੀ ਉਹ ਹੁੰਦਾ ਜਿਹੜਾ ਕਿਸੇ ਸ਼ੈ ਨੂੰ ਪਰਵਰਿਸ਼ ਕਰਦਾ, ਉਹਦੀ ਬੜੋਤਰੀ ਕਰਦਾ, ਉਹਨੂੰ ਗਰੋਥ ਦਿੰਦਾ। ਜਿਵੇਂ ਜ਼ਿਮੀਂਦਾਰ ਹੈ, ਉਹਨੂੰ ਵੀ ਮੁਰੱਬੀ ਕਿਹਾ ਜਾਂਦਾ। ਉਹ ਫਸਲ ਨੂੰ, ਬੀਜ ਨੂੰ ਪੈਦਾ ਕਰਦਾ, ਫਸਲ ਬਣਾਉਂਦਾ। ਸੋ ਰੱਬ ਜਿਹੜਾ ਉਹ ਮੁਰੱਬੀ ਵੀ ਹੈ, ਉਹ ਸਾਡੀ ਗਰੋਥ ਵੀ ਕਰਦਾ। ਬੱਚਾ ਪੈਦਾ ਹੁੰਦਾ, ਫਿਰ ਉਹ ਵੱਡਾ ਹੁੰਦਾ ਹੈ ਜੀ, ਉਹਦੇ ਇਲਮ ਫਜ਼ਲ ਦੇ ਵਿੱਚ ਇਜ਼ਾਫਾ ਹੁੰਦਾ। ਸੋ 5ਵਾਂ ਜਿਹੜਾ ਮਤਲਬ ਹੈ ਰੱਬ ਦਾ, ਉਹ ਮੁਰੱਬੀ ਹੈ। ਅੱਲਾ ਜਿਹੜਾ ਉਹ ਸਾਡੇ ਨਾਲ, ਉਹਦਾ ਕੀ ਰਿਸ਼ਤਾ ਹੈ, ਉਹ ਸੂਰਹ ਫਾਤਿਹਾ ਦੇ ਵਿੱਚ ਉਹ ਰਿਸ਼ਤਾ ਵੀ ਰੱਬ ਸਾਨੂੰ ਦੱਸਦਾ ਪਿਆ ਕਿ ਮੈਂ ਤੁਹਾਡਾ ਰੱਬ ਹਾਂ ਅਤੇ ਤੁਸੀਂ ਮੇਰੇ ਬੰਦੇ ਹੋ, ਅਤੇ ਮੈਂ ਤੁਹਾਨੂੰ ਕਾਇਮ ਵੀ ਰੱਖਣਾ, ਮੈਂ ਤੁਹਾਨੂੰ ਇਨਾਮ ਵੀ ਦੇਣਾ, ਮੈਂ ਤੁਹਾਡੇ 'ਤੇ ਮਿਹਰਬਾਨੀਆਂ ਕਰਨਾ ਹੈ, ਔਰ ਮੈਨੂੰ ਤੁਹਾਡੇ ਉੱਤੇ ਪੂਰਾ ਇਖਤਿਆਰ ਹੈ, ਅਤੇ ਤੁਸੀਂ ਤਾਰੀਫ ਕਰੋ ਨਾ ਕਰੋ, ਮੈਂ ਤਾਰੀਫ ਦੇ ਕਾਬਿਲ ਸਿਰਫ ਮੈਂ ਹੀ ਹਾਂ, ਅਤੇ ਮੈਂ ਰੱਬੁਲ ਆਲਮੀਨ ਵੀ ਹਾਂ। ਆਲਮੀਨ ਤੋਂ ਮੁਰਾਦ ਹੈ ਇਨਸਾਨ, ਬੰਦੇ। ਇੱਥੇ ਆਲਮੀਨ ਤੋਂ ਮੁਰਾਦ ਕੁਰਾਨ ਦੇ ਵਿੱਚ ਕਈ ਜਗ੍ਹਾ 'ਤੇ ਅੱਲਾਹ ਤਾਲਾ ਨੇ ਮੁਖਾਤਬ ਕੀਤਾ ਆਲਮੀਨ ਦੇ ਨਾਂ ਤੋਂ ਇਨਸਾਨਾਂ ਨੂੰ। ਸੋ ਇੱਥੇ ਵੀ ਆਲਮੀਨ ਤੋਂ ਮੁਰਾਦ ਇਨਸਾਨ ਹੀ ਨੇ। ਜਿਵੇਂ ਆਲਮੀਨ ਦੁਨੀਆ, ਲੋਕ, ਜਿਵੇਂ ਪਾਕਿਸਤਾਨ ਦੀ ਇੱਕ ਦੁਨੀਆ ਹੈ ਜੀ, ਇੱਕ ਬਲੋਚਿਸਤਾਨ ਦੀ ਦੁਨੀਆ, ਇੱਕ ਸਿੰਧ ਦੀ ਦੁਨੀਆ, ਇੱਕ ਆਸਟ੍ਰੇਲੀਆ ਦੀ ਦੁਨੀਆ ਹੈ। ਇਹ ਮੁਖਤਲਿਫ ਆਲਮੀਨ ਨੇ।
ਇਹ ਆਲਮ ਨੇ ਮੁਖਤਲਿਫ। ਇੱਕ ਫੇਜ਼ ਹੁੰਦੀ ਹੈ, ਉਹ ਵੀ ਇੱਕ ਆਲਮ ਹੁੰਦਾ ਹੈ। ਅਸੀਂ ਬੱਚੇ ਸਾਂ, ਉਹ ਵੀ ਇੱਕ ਦੁਨੀਆ ਸੀ ਬਚਪਨ ਦੀ। ਫਿਰ ਅਸੀਂ ਜਵਾਨ ਹੋਏ, ਫਿਰ ਬੁੱਢੇ ਹੋ ਗਏ। ਤੁਸੀਂ ਕਿਸੇ ਨੂੰ ਪੁੱਛਦੇ ਹੋ, ਸੁਣਾ ਫਿਰ ਤੂੰ ਅਮਰੀਕਾ ਗਿਆ ਅਤੇ ਕਿਹੋ ਜਿਹਾ ਅਮਰੀਕਾ? ਉਹ ਕਹਿੰਦਾ ਉਹ ਦੁਨੀਆ ਹੀ ਵੱਖਰੀ ਹੈ। ਸੋ ਉਹ ਇੱਕ ਆਲਮ ਹੈ। ਸੋ ਰੱਬ ਜਿਹੜਾ ਨਾ ਉਹ ਸਿਰਫ ਮੁਸਲਮਾਨਾਂ ਦਾ ਰੱਬ ਨਹੀਂ, ਉਹ ਸਾਰੇ ਇਨਸਾਨਾਂ ਦਾ ਰੱਬ ਹੈ। ਉਹ ਦੱਸਦਾ ਹੈ ਕਿ ਮੈਂ ਰੱਬੁਲ ਆਲਮੀਨ ਹਾਂ। ਤੁਸੀਂ ਸਾਰੇ ਮੇਰੇ ਬਣਾਏ ਹੋ, ਮੇਰੇ ਅਬਦ ਹੋ, ਮੇਰੇ ਬੰਦੇ ਹੋ। ਮੈਂ ਹੀ ਤੁਹਾਨੂੰ ਬਣਾਇਆ ਅਤੇ ਮੈਂ ਹੀ ਤੁਹਾਨੂੰ ਕਾਇਮ ਰੱਖਣਾ, ਮੈਂ ਹੀ ਤੁਹਾਨੂੰ ਖਵਾਉਣਾ ਪਿਆਉਣਾ, ਅਤੇ ਮੈਂ ਹੀ ਜਿਹੜਾ ਨਾ ਤੁਹਾਨੂੰ ਇਨਾਮ ਵੀ ਦੇਣਾ। ਉਸ ਬੰਦਿਆਂ ਨੂੰ ਇਖਤਿਆਰ ਦਿੱਤਾ ਹੈ। ਉਹਨੇ ਆਖਿਆ ਵੀ ਤੁਸੀਂ ਮੈਨੂੰ ਮੰਨੋ, ਜੇ ਤੁਸੀਂ ਮੰਨ ਲਓ ਤਾਂ ਉਹਦਾ ਮੈਂ ਤੁਹਾਨੂੰ ਇਨਾਮ ਦਿਆਂਗਾ। ਯਾਨੀ ਉਹ ਪਰਮਾਨੈਂਟ ਇਨਾਮ ਹੋਏਗਾ। ਇਹ ਤਾਂ ਇੱਕ ਟੈਂਪਰੇਰੀ ਇਨਾਮ ਹੈ ਨਾ, ਇਹ ਆਰਜ਼ੀ ਇਨਾਮ ਹੈ ਇਸ ਦੁਨੀਆ ਦੇ ਉੱਤੇ। ਇਸ ਦੁਨੀਆ ਉੱਤੇ ਤਾਂ ਉਹਨੇ ਆਪਣੇ ਉੱਤੇ ਲਾਗੂ ਕੀਤਾ ਹੈ ਨਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਦਿਆਂਗਾ, ਮੇਰੀ ਰਹਿਮਤ ਜਿਹੜੀ ਹੈ ਉਹ ਤੁਹਾਡੇ ਸਾਰਿਆਂ 'ਤੇ ਹੋਏਗੀ। ਅਤੇ ਉਹਨੇ ਇੱਕ ਵਕਤ ਦਿੱਤਾ ਕਿ ਇਸ ਦੇ ਵਿੱਚ ਅਗਰ ਤੁਸੀਂ ਮੇਰੇ ਫਰਮਾਨ ਦੇ ਮੁਤਾਬਕ ਜ਼ਿੰਦਗੀ ਗੁਜ਼ਾਰੋਗੇ ਅਤੇ ਫਿਰ ਮੈਂ ਇਹ ਜਿਹੜਾ ਮੈਂ ਤੁਹਾਡੇ ਉੱਤੇ ਇਨਾਮ ਕਰਨਾ, ਇਹ ਮੈਂ ਤੁਹਾਡੇ ਉੱਤੇ ਪਰਮਾਨੈਂਟ ਕਰ ਦਿਆਂਗਾ ਜੰਨਤ ਦੀ ਸੂਰਤ ਵਿੱਚ। ਜਿਵੇਂ ਉਹ ਆਖਦਾ ਨਾ, ਜੰਨਤ ਦੇ ਵਿੱਚ ਤੁਸੀਂ ਆਓਗੇ ਅਤੇ ਉੱਥੇ ਨਹਿਰਾਂ ਹੋਣਗੀਆਂ ਅਤੇ ਉੱਥੇ ਬੜੀ ਖੂਬਸੂਰਤ ਜ਼ਿੰਦਗੀ ਹੋਏਗੀ ਅਤੇ ਤੁਹਾਨੂੰ ਹਰ ਸ਼ੈ ਦੇ ਉੱਤੇ ਇਖਤਿਆਰ ਦਿਆਂਗਾ। ਅਤੇ ਉਹ ਫਿਰ ਉਹ ਹਮੇਸ਼ ਦਾ ਜਿਹੜਾ ਨਾ ਉਹ ਇਨਾਮ ਹੋ ਜਾਏਗਾ। ਇਹ ਜਿਹੜਾ ਆਲਮੀਨ ਨੇ, ਇਹ ਇਸ ਤੋਂ ਮੁਰਾਦ ਇਨਸਾਨ ਨੇ, ਮੁਖਤਲਿਫ ਜਗ੍ਹਾ 'ਤੇ ਵਸਦੇ ਇਨਸਾਨ। ਉਹਦੇ ਵਿੱਚ ਹਿੰਦੂ, ਸਿੱਖ, ਈਸਾਈ, ਯਹੂਦੀ, ਮੁਸਲਮਾਨ, ਰੱਬ ਨੂੰ ਨਾ ਮੰਨਣ ਵਾਲੇ ਸਾਰੇ ਹੀ ਸ਼ਾਮਲ ਨੇ। ਉਹ ਸਾਰਿਆਂ ਦਾ ਰੱਬ ਹੈ। ਅਰ-ਰਹਿਮਾਨ ਅਰ-ਰਹੀਮ। ਫਿਰ ਉਹ ਆਪਣੀ ਸਿਫਾਤ ਦੱਸਦਾ ਹੈ ਕਿ ਮੈਂ ਰਹਿਮਾਨ ਹਾਂ ਅਤੇ ਮੈਂ ਰਹੀਮ ਵੀ ਹਾਂ। ਇਹ ਜਿਹੜਾ ਲਫ਼ਜ਼ ਹੈ ਇਹ ਰਹਮ ਤੋਂ ਨਿਕਲਿਆ। ਰਹਮ ਤੁਸੀਂ ਸੁਣਦੇ ਹੋ ਨਾ, ਰਹਿਮ। ਬੱਚਾ ਜਿਹਦੇ 'ਚ ਪਲਦਾ ਉਹਨੂੰ ਰਹਿਮ ਕਿਹਾ ਜਾਂਦਾ। ਪੇਟ ਯਾਨੀ ਮਾਂ ਦਾ ਜਿਹੜਾ ਪੇਟ ਹੈ, ਉਸ ਤੋਂ ਇਹ ਲਫ਼ਜ਼ ਨਿਕਲਿਆ, ਜਿਹਦਾ ਮਤਲਬ ਹੁੰਦਾ ਐਕਸਟ੍ਰੀਮ ਲਵ, ਸ਼ਦੀਦ ਮੁਹੱਬਤ। ਅੱਲਾਹ ਤਾਲਾ ਜਿਹੜਾ ਉਹ ਸਾਡੇ ਨਾਲ ਸ਼ਦੀਦ ਮੁਹੱਬਤ ਕਰਦਾ। ਹਾਂਜੀ, ਮਾਂ ਜਿਹੜੀ ਉਹ ਬੱਚੇ ਨੂੰ ਜਦੋਂ ਉਹਦੇ ਪੇਟ ਵਿੱਚ ਹੁੰਦਾ ਅਤੇ ਉਹਨੂੰ ਉਹ ਬੱਚਾ ਜਿਹੜਾ ਉਹ ਕੋਈ ਖੁਸ਼ੀਆਂ ਨਹੀਂ ਦੇ ਰਿਹਾ ਹੁੰਦਾ, ਉਹਨੂੰ ਉਹ ਸ਼ਦੀਦ ਤਕਲੀਫਾਂ ਪਹੁੰਚਾ ਰਿਹਾ ਹੁੰਦਾ। ਲੇਕਿਨ ਉਹ ਜਿਉਂ ਤਕਲੀਫ बढ़ਦੀ ਉਹ ਮਾਂ ਦੀ ਮੁਹੱਬਤ ਉਹਦੇ ਨਾਲ ਹੋਰ बढ़ਦੀ ਜਾਂਦੀ ਹੈ। ਸੋ ਇਹ ਸ਼ੋਅ ਕਰਦੀ ਹੈ ਮੁਹੱਬਤ ਜਿਹੜੀ ਹੈ ਉਹ ਬਿਲਾ ਕਿਸੇ ਇਵਜ਼ ਦੇ ਹੋ ਰਹੀ ਹੈ, ਔਰ ਉਹ ਤੁਸੀਂ ਨਾਫਰਮਾਨੀਆਂ ਵੀ ਕਰ ਰਹੇ ਹੋ, ਇਹਦੇ ਬਾਵਜੂਦ ਉਹ ਤੁਹਾਡੇ ਨਾਲ ਮੁਹੱਬਤ ਕਰ ਰਿਹਾ, ਉਹ ਤੁਹਾਨੂੰ ਮੌਕਾ ਦੇ ਰਿਹਾ। ਰਹਿਮਾਨ ਦੀ ਜਿਹੜੀ ਸਿਫਤ ਹੈ ਇਹਦੇ ਵਿੱਚ ਪਰਮਾਨੈਂਸ ਨਹੀਂ, ਇਹਦੇ ਵਿੱਚ ਹਮੇਸ਼ਗੀ ਨਹੀਂ। ਜਿਹੜੀ ਰਹੀਮ ਦੀ ਜਿਹੜੀ ਸਿਫਤ ਹੈ ਉਹਦੇ 'ਚ ਹਮੇਸ਼ਗੀ ਹੈ। ਸੋ ਰਹਿਮਾਨ ਵੀ ਹੈ ਅਤੇ ਰਹੀਮ ਵੀ ਹੈ। ਉਹਦੀ ਸਿਆਣਿਆਂ ਨੇ ਵੰਡ ਇੰਝ ਕੀਤੀ ਹੈ ਕਿ ਦੁਨੀਆ ਦੇ ਉੱਤੇ ਅੱਲਾਹ ਤਾਲਾ ਦਾ ਜਿਹੜਾ ਮੁਹੱਬਤ ਹੈ ਉਹ ਜਿਹੜੇ ਫਰਮਾਬਰਦਾਰ ਨੇ, ਨਾਫਰਮਾਨ ਨੇ, ਉਹ ਸਾਰਿਆਂ ਉੱਤੇ ਹੀ ਉਹ। ਤੁਸੀਂ ਵੇਖਦੇ ਹੋ ਜਿਹੜੇ ਨਾਫਰਮਾਨ ਨੇ ਉਹ ਬਲਕਿ ਬਾਜ਼ ਔਕਾਤ ਸਾਨੂੰ ਲੱਗਦਾ ਕਿ ਉਹ ਜ਼ਿਆਦਾ ਮੌਜਾਂ ਪੇ ਕਰਦੇ ਨੇ। ਉਹਨਾਂ ਉੱਤੇ ਰੱਬ ਨੇ ਜ਼ਿਆਦਾ ਉਹਨਾਂ ਨੂੰ ਨਿਅਮਤਾਂ ਦਿੱਤੀਆਂ ਨੇ। ਉਹ ਸੋਹਣੇ ਵੀ ਨੇ, ਉਹ ਸਿਹਤਮੰਦ ਵੀ ਨੇ, ਉਹਨਾਂ ਕੋਲ ਦੌਲਤ ਵੀ ਬੜੀ ਹੈ, ਉਹਨਾਂ ਦੀ ਇੱਜ਼ਤ ਵੀ ਹੈ। ਜੀ, ਉਹਨਾਂ ਦੇ ਅੱਗੇ ਪਿੱਛੇ ਹਟੋ ਬਚੋ ਵੀ ਬੜਾ। ਲੇਕਿਨ ਇਹ ਜਿਹੜਾ ਰਹਿਮਾਨ ਹੈ ਇਹ ਸਿਫਤ, ਇਹਦਾ ਮਤਲਬ ਹੈ ਕਿ ਇਹ ਐਨੀ ਟਾਈਮ ਇਹ ਖ਼ਤਮ ਵੀ ਹੋ ਸਕਦੀ ਹੈ। ਯਾਨੀ ਜਦੋਂ ਬੰਦੇ ਦੀ ਅੱਖ ਬੰਦ ਹੁੰਦੀ ਹੈ ਅਤੇ ਉਹ ਖ਼ਤਮ ਹੋ ਜਾਣੀ ਹੈ। ਫਿਰ ਜਿਹੜੇ ਬੰਦੇ ਸਿੱਧੇ ਰਸਤੇ 'ਤੇ ਟੁਰਨ ਦੇ ਉਹਨਾਂ ਉੱਤੇ ਮੇਰਾ ਇਨਾਮ ਹੋਏਗਾ, ਅਤੇ ਜਿਹੜੇ ਸਿੱਧੇ ਨਹੀਂ ਟੁਰਨ ਦੇ ਰਸਤੇ 'ਤੇ ਉਹਨਾਂ ਉੱਤੇ ਮੇਰਾ ਗਜ਼ਬ ਹੋਏਗਾ। ਸੋ ਜਿਹੜੇ ਬੰਦੇ ਸਿੱਧੇ ਟੁਰਨ ਦੇ ਉਹ ਫਿਰ ਉਹਨਾਂ ਦੀ ਅੱਖ ਬੰਦ ਹੋ ਜਾਏਗੀ ਅਤੇ ਅਗਲੇ ਜਹਾਨ ਵੀ ਉਹਨਾਂ ਉੱਤੇ ਉਹਦਾ ਰਹਿਮ, ਉਹਦੀ ਸ਼ਦੀਦ ਮੁਹੱਬਤ ਜਿਹੜੀ ਉਹ ਜਾਰੀ ਰਹੇਗੀ। ਉਹ ਪਰਮਾਨੈਂਟ ਹੈ, ਉਹ ਹਮੇਸ਼ ਦੀ ਮੁਹੱਬਤ ਹੈ। ਇਹ ਜਿਹੜੀ ਰਹਿਮਾਨ ਅਲੀ ਹੈ ਇਹ ਇਸ ਦੁਨੀਆ ਤੱਕ ਹੈ, ਅਤੇ ਜਿਹੜੇ ਉਹਦੇ ਨੇਕ ਬੰਦੇ ਹੋਣ ਦੇ ਉਹਨਾਂ ਉੱਤੇ ਉਹਦਾ ਰਹਿਮ ਜਿਹੜਾ ਉਹ ਅਗਲੀ ਦੁਨੀਆ 'ਚ ਵੀ ਜਾਰੀ ਰਹੇਗਾ ਹਮੇਸ਼ਾ ਵਾਸਤੇ। ਸੋ ਇਸ ਵਾਸਤੇ
ਅਰ ਰਹਿਮਾਨ ਰਹੀਮ 2 ਦੀ ਸਿਫਾਤ ਉਹਨੇ ਦੱਸੀਆਂ ਨੇ ਆਪਣੀਆਂ। ਉਹ ਅੱਲਾਹ ਤਾਲਾ ਸਾਡੇ ਨਾਲ ਆਪਣਾ ਤਅਲਕ ਦੱਸ ਰਿਹਾ ਕਿ ਤੁਸੀਂ ਮੇਰੇ ਬੰਦੇ ਹੋ, ਮੈਂ ਤੁਹਾਡਾ ਮਾਲਿਕ ਹਾਂ। ਔਰ ਅਗਰ ਅਸੀਂ ਇਸ ਤਰ੍ਹਾਂ ਸੋਚ ਕੇ ਨਮਾਜ਼ ਪੜ੍ਹੀਏ ਤਾਂ ਨਮਾਜ਼ ਦੇ ਵਿੱਚ ਸਵਾਦ ਹੀ ਹੋਰ ਹੋ ਜਾਂਦਾ। ਅਸੀਂ ਬਹੁਤ ਸਾਰੇ ਬਲਕਿ ਜਿਹੜੇ ਲੋਕ ਹਾਂ ਉਹ ਸਾਨੂੰ ਕੋਈ ਮਤਲਬ ਨਹੀਂ ਹੁੰਦਾ ਅਸੀਂ ਉਹਨੇ ਦਬਾ ਦਬਾ ਕੇ ਤੇ ਜਨਾਬ ਫਰ ਪੜ੍ਹੀ ਅਤੇ ਹੋ ਗਏ, ਕੱਖ ਨਹੀਂ ਪਤਾ ਵੀ ਅਸੀਂ ਇਹਦੇ ਵਿੱਚ ਕੀ ਪੜ੍ਹਿਆ। ਜਦ ਕਿ ਅੱਲਾਹ ਤਾਲਾ ਇਹ ਫਰਮਾਉਂਦਾ ਕਿ ਜਦੋਂ ਤੁਸੀਂ ਨਸ਼ੇ ਦੀ ਹਾਲਤ 'ਚ ਹੋਵੋ ਅਤੇ ਨੀਂਦ ਦੀ ਹਾਲਤ ਵਿੱਚ ਹੋ ਅਤੇ ਤੁਸੀਂ ਨਮਾਜ਼ ਨਾ ਪੜ੍ਹੋ। ਉਦੋਂ ਨਮਾਜ਼ ਪੜ੍ਹੋ ਜਦੋਂ ਤੁਹਾਨੂੰ ਸਮਝ ਹੋਏ ਵੀ ਤੁਸੀਂ ਕੀ ਪੇ ਪੜ੍ਹਦੇ ਹੋ। ਹੋਸ਼ ਦੇ ਆਲਮ 'ਚ ਵੀ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਕੀ ਪੇ ਪੜ੍ਹਦੇ ਹਾਂ। ਅਗਰ ਸਾਨੂੰ ਉਹਦਾ ਤਰਜਮਾ ਨਹੀਂ ਹੁੰਦਾ ਤਾਂ ਸਾਨੂੰ ਕੀ ਫਾਇਦਾ। ਅਤੇ ਫਿਰ ਰੱਬ ਆਖਦਾ ਅਰ ਰਹਿਮਾਨ ਰਹੀਮ ਦੇ ਬਾਅਦ ਇੱਕਦਮ ਆਖਦਾ ਮਾਲਿਕ ਯੌਮੁੱਦੀਨ, ਕਿ ਮੈਂ ਉਸ ਦਿਨ ਦਾ ਮਾਲਕ ਹਾਂ। ਬੰਦਾ ਜਿਹੜਾ ਨਾ ਉਹ ਦੌਲਤਾਂ ਦਾ, ਸੋਨੇ ਜਵਾਹਰਾਤ, ਬੈਂਕ ਅਕਾਊਂਟਾਂ ਦਾ, ਜਾਇਦਾਦਾਂ ਦਾ ਮਾਲਕ ਹੋ ਸਕਦਾ, ਪਰ ਕਿਸੇ ਇੱਕ ਸਕਿੰਟ ਦਾ ਮਾਲਕ ਨਹੀਂ ਹੋ ਸਕਦਾ। ਅਤੇ ਉਹ ਰੱਬੇ ਕਾਇਨਾਤ ਜਿਹੜਾ ਅੱਲਾ ਹੈ ਉਹ ਵਕਤ ਦਾ ਵੀ ਮਾਲਕ ਹੈ। ਉਹਦੀ ਮਲਕੀਅਤ ਐਸੀ ਹੈ ਜੈਸੀ ਕਿਸੇ ਦੀ ਨਹੀਂ। ਉਹਦੀ ਬਾਦਸ਼ਾਹੀ ਬੜੀ ਸ਼ਾਨਦਾਰ ਹੈ। ਅਤੇ ਉਹ ਆਖਦਾ ਹੈ ਕਿ ਵੀ ਉਹ ਜਿਸ ਦਿਨ ਤੁਹਾਡਾ ਹਿਸਾਬ ਕਿਤਾਬ ਹੋਣਾ ਨਾ, ਮੈਂ ਉਸ ਦਿਨ ਦਾ ਵੀ ਮਾਲਕ ਹਾਂ। ਇਹਦੇ ਉੱਤੇ ਬੜੀ ਗੌਰ ਕਰਨ ਦੀ ਜ਼ਰੂਰਤ ਹੈ। ਉਹ ਸਾਡਾ ਮਾਲਕ ਹੈ, ਉਹਨੇ ਸਾਡੇ ਜ਼ਿੰਮੇ ਕੁਝ ਕੰਮ ਲਾਏ ਨੇ, ਕੁਝ ਗੱਲਾਂ ਤੋਂ ਉਸ ਮਨ੍ਹਾ ਕੀਤਾ, ਕੁਝ ਕੰਮ ਉਸ ਆਖਿਆ ਇਹ ਕਰਨੇ ਨੇ। ਅਤੇ ਅਮੂਮਨ ਅਸੀਂ ਉਹ ਕੰਮ ਨਹੀਂ ਕਰਦੇ ਅਤੇ ਅਸੀਂ ਸਮਝਦੇ ਹਾਂ ਕਿ ਕੋਈ ਗੁਨਾਹ ਨਹੀਂ, ਹਾਲਾਂਕਿ ਉਹ ਬੜੇ ਵੱਡੇ ਗੁਨਾਹ ਹਨ। ਜਿਵੇਂ ਨਮਾਜ਼, ਉਹਦੇ 'ਚ ਕੋਈ ਮਾਫੀ ਨਹੀਂ। ਸਭ ਤੋਂ ਜਿਹੜਾ ਬੜਾ ਗੁਨਾਹ ਹੈ ਉਹ ਸ਼ਿਰਕ ਹੈ। ਫਿਰ ਸਭ ਤੋਂ ਵੱਡਾ ਗੁਨਾਹ ਜਿਹੜਾ ਹੈ ਉਹ ਨਮਾਜ਼ ਛੱਡਣਾ। ਕਿਹਾ ਗਿਆ ਕਿ ਜਿਹੜਾ ਬੰਦਾ ਨਮਾਜ਼ ਨਹੀਂ ਪੜ੍ਹਦਾ ਅਤੇ ਉਹ ਕਾਫਰ ਹੈ, ਯਾਨੀ ਉਹ ਇਨਕਾਰੀ ਹੈ। ਕੁਫਰ ਦਾ ਮਤਲਬ ਹੁੰਦਾ ਇਨਕਾਰ ਕਰਨਾ। ਸੋ ਕੁਫਰ ਦੇ ਵਿੱਚ ਅਤੇ ਈਮਾਨ ਦੇ ਵਿੱਚ ਜਿਹੜਾ ਨਾ ਉਹ ਨਮਾਜ਼ ਦਾ ਹੀ ਫਰਕ ਹੈ। ਸੋ ਨਮਾਜ਼ ਅਗਰ ਨਹੀਂ ਪੜ੍ਹਦੇ ਬੰਦੇ ਆਖਦੇ ਮੈਂ ਕਿਹੜਾ ਗੁਨਾਹ ਕਰਨਾ, ਮੈਂ ਕਿਹੜਾ ਕੋਈ ਬੁਰਾਈ ਕੀਤੀ ਹੈ, ਮੈਂ ਕਿਉਂ ਮਤਲਬ ਮੇਰੇ ਨਾਲ ਇਹ ਹੋ ਗਿਆ ਅਤੇ ਉਹ ਹੋ ਗਿਆ। ਅਤੇ ਨਮਾਜ਼ ਉਹ ਮਹੀਨਿਆਂ 'ਚ ਉਸ ਕੋਈ ਨਹੀਂ ਪੜ੍ਹੀ ਹੁੰਦੀ, ਉਹਨੂੰ ਉਹ ਗੁਨਾਹ ਹੀ ਨਹੀਂ ਸਮਝਦਾ। ਸੋ ਜਿਹੜਾ ਬੰਦਾ, ਜਦੋਂ ਤੁਸੀਂ ਆਰਮੀ 'ਚ ਭਰਤੀ ਹੋ ਜਾਂਦੇ ਹੋ ਨਾ ਜਾਂ ਪੁਲਿਸ 'ਚ, ਅਤੇ ਫਿਰ ਤੁਹਾਡੇ ਉੱਤੇ ਕੁਝ ਕਵਾਨੀਨ ਜਿਹੜੇ ਨੇ ਉਹ ਨਾਫਜ਼ ਹੋ ਜਾਂਦੇ ਨੇ। ਤੁਸੀਂ ਵਰਦੀ ਪਾਉਣੀ ਹੈ, ਤੁਸੀਂ ਉਹ ਅਟੈਂਸ਼ਨ ਕਰਨਾ ਅਤੇ ਤੁਸੀਂ ਇਹਨਾਂ ਪਰੇਡ ਸ਼ਰੇਡ ਕਰਨੀ ਹੈ, ਤੁਸੀਂ ਜੋ ਤੁਹਾਡੀ ਡਿਊਟੀ ਹੈ ਉਹ ਵਕਤ 'ਤੇ ਜਾਣਾ ਜੇ, ਉਹ ਕਰਨਾ ਜੇ। ਅਤੇ ਇੰਝ ਹੀ ਜਦੋਂ ਤੁਸੀਂ ਅੱਲਾ ਦੀ ਫੌਜ ਵਿੱਚ ਆ ਗਏ ਹੋ ਨਾ, ਜਦੋਂ ਤੁਸੀਂ ਕਲਮਾ ਪੜ੍ਹ ਲਿਆ ਅਤੇ ਫਿਰ ਤੁਸੀਂ ਉਹ ਭਰਤੀ ਹੋ ਗਏ ਹੋ। ਹੁਣ ਤੁਹਾਡੇ ਉੱਤੇ ਕੁਝ ਅਸੂਲ ਜ਼ਵਾਬਤ ਜਿਹੜੇ ਨੇ ਉਹ ਲਾਜ਼ਮ ਨੇ, ਉਹ ਤੁਸੀਂ ਆਪਣੇ ਉੱਤੇ ਲਾਗੂ ਕਰਨੇ ਨੇ। ਅੱਲਾਹ ਤਾਲਾ ਨੇ ਬੰਦੇ ਨੂੰ ਇਖਤਿਆਰ ਦੇ ਦਿੱਤਾ, ਇਸ ਦੁਨੀਆ 'ਚ ਟੋਰ ਛੱਡਿਆ ਅਤੇ ਉਹਨੂੰ ਦੱਸ ਛੱਡਿਆ ਵੀ ਇਹ ਕੰਮ ਨੇ ਜਿਹੜੇ ਤੂੰ ਕਰਨੇ ਨੇ। ਉਹਨਾਂ ਵਾਸਤੇ ਉਹਨੇ ਇੱਕ ਕਿਤਾਬ ਦਿੱਤੀ ਹੈ। ਉਹ ਕਿਤਾਬ ਦੇ ਵਿੱਚ ਉਹਨੇ ਲਿਖੇ ਨੇ, ਉਹਨੇ ਨਬੀ ਭੇਜਿਆ, ਨਬੀ ਪਾਕ ਨੇ ਦੱਸਿਆ ਵੀ ਇਹ ਕੰਮ ਕਰਨੇ ਜਿਹਦੇ ਨਾਲ ਤੁਹਾਡਾ ਰੱਬ ਖੁਸ਼ ਹੋਏਗਾ ਅਤੇ ਤੁਹਾਨੂੰ ਇਨਾਮ ਦੇਦਾ, ਅਤੇ ਜੇ ਤੁਸੀਂ ਇਹ ਨਾ ਕੀਤੇ ਤਾਂ ਫਿਰ ਉਹ ਨਾਰਾਜ਼ ਹੋਏਗਾ। ਅਤੇ ਉਹ ਰੱਬ ਹੈ, ਉਹਨੇ ਇੱਕ ਵਾਰੀ ਦੱਸਣਾ ਨਾ, ਉਹਨੇ ਕੋਈ ਇਹ ਤਾਂ ਨਹੀਂ ਵੀ ਉਹ ਤੁਹਾਡੇ ਅੱਗੇ ਪਿੱਛੇ ਫਿਰਦਾ ਰਹੇ ਕਿ ਵੀ ਇਹ ਕਰ ਲੈ, ਇਹ ਕਰ ਲੈ, ਇਹ ਕਰ ਲੈ। ਨਹੀਂ, ਉਹਨੇ ਆਖਿਆ ਵੀ ਇਹ ਕਰੇਂਦਾ ਅਤੇ ਇਹਦਾ ਤੈਨੂੰ ਸਵਾਬ ਹੈ ਅਤੇ ਇਹ ਤੈਨੂੰ ਇਨਾਮ ਮਿਲਣਾ। ਹੁਣ ਇੱਕ ਬੰਦਾ ਜਿਹੜਾ ਉਹਨੂੰ ਉਸਤਾਦ ਨੇ ਆਖਿਆ ਕਿ ਵੀ ਤੂੰ ਇਹ ਸਬਕ ਹੀ ਅਤੇ ਇਹ ਯਾਦ ਕਰ ਲੈ ਅਤੇ ਹਫ਼ਤੇ ਬਾਅਦ ਮੈਂ ਸੁਣਾਉਂਦਾ। ਅਤੇ ਉਹ ਹੁਣ ਉਸਤਾਦ ਦੇ ਸਾਹਮਣੇ ਹੀ ਉਹ ਜਿਹੜਾ ਉਹ ਰੋਜ਼ ਸਕੂਲੇ ਆਉਂਦਾ, ਲੇਕਿਨ ਉਹਨੇ ਨਾ ਕਦੀ ਕਿਤਾਬ ਖੋਲ੍ਹੀ ਹੈ ਨਾ ਫਰੋਲੀ ਹੈ। ਅਤੇ ਉਹ 7 ਦਿਨ ਗੁਜ਼ਰ ਗਏ ਨੇ। ਹੁਣ ਉਸਤਾਦ ਨੂੰ ਸਾਰੀ ਉਹਦੀ ਐਕਟੀਵਿਟੀ ਦਾ ਪਤਾ ਹੈ, ਲੇਕਿਨ ਉਹਨੇ ਇਸ ਦੌਰਾਨ ਉਹਨੂੰ ਕੁਝ ਨਹੀਂ ਆਖਿਆ। ਹੁਣ 7ਵੇਂ ਦਿਨ ਉਹਨੇ ਆਖਿਆ ਵੀ ਲੈ ਆ ਬੇਟਾ ਕਿਤਾਬ ਲੈ ਕੇ ਆ ਅਤੇ ਸੁਣਾ। ਉਹ ਕਿਤਾਬ ਲੈ ਆਇਆ ਅਤੇ ਚੁੱਪ ਕਰਕੇ ਖਲੋ ਰਿਹਾ। ਹਾਂਜੀ, ਅਤੇ ਉਸਤਾਦ ਨੇ ਆਖਿਆ ਵੀ ਮੈਂ ਤੈਨੂੰ ਆਖਿਆ ਨਾ ਵੀ ਹਫ਼ਤੇ ਬਾਅਦ ਮੈਂ ਸੁਣਨਾ, ਅਤੇ ਤੂੰ ਕਿਉਂ ਨਹੀਂ ਪੜ੍ਹਿਆ।
ਤੇ ਮੈਂ ਤੈਨੂੰ ਵੇਖਦਾ ਵੀ ਸਾਂ ਪਿਆ ਤੂੰ ਕੋਈ ਨਹੀਂ ਪਿਆ ਪੜ੍ਹਦਾ। ਸੋ ਇੰਝ ਹੀ ਅੱਲਾਹ ਤਾਲਾ ਨੇ ਆਖਿਆ ਵੀ ਨਮਾਜ਼ ਪੜ੍ਹਨੀ ਆ, ਇਹ ਕੰਮ ਗੁਨਾਹ ਦੇ ਨੇ, ਇਹ ਨਹੀਂ ਕਰਨੇ। ਅਤੇ ਇਹ ਜੇ ਤੂੰ ਇਹ ਗੁਨਾਹ ਕੀਤੇ ਤਾਂ ਫਿਰ ਤੈਨੂੰ ਮੈਂ ਸਜ਼ਾ ਦੇਣੀ ਹੈ, ਅਤੇ ਜੇ ਤੂੰ ਇਹ ਅੱਛੇ ਅਮਲ ਕੀਤੇ ਤਾਂ ਫਿਰ ਮੈਂ ਤੈਨੂੰ ਜਜ਼ਾ ਦਿਆਂਦਾ, ਫਿਰ ਮੈਂ ਤੈਨੂੰ ਇਨਾਮ ਦਿਆਂਦਾ। ਸੋ ਉਹਨੇ ਵੀ ਉਹ ਇੱਕ ਦਿਨ ਰੱਖੇ ਹੈ ਜਜ਼ਾ ਸਜ਼ਾ ਦਾ, ਉਹਨੂੰ ਯੌਮੁੱਦੀਨ, ਠੀਕ ਹੈ ਨਾ, ਉਹਨੂੰ ਯੌਮੁੱਦੀਨ ਕਿਹਾ ਗਿਆ। ਅਤੇ ਉਹਦਾ ਉਹ ਮਾਲਕ ਹੈ। ਉਸ ਦਿਨ ਉਸ ਪੁੱਛ ਲੈਣਾ, ਉਹ ਇੱਥੇ ਤਾਂ ਸਾਨੂੰ ਨਹੀਂ ਨਾ ਪੇ ਛੇੜਦਾ, ਉਸ ਦਿਨ ਉਹਨੇ ਪੁੱਛਣਾ ਉੱਥੇ। ਯੌਮ ਦਾ ਮਤਲਬ ਹੈ ਦਿਨ, ਯੌਮੁੱਦੀਨ ਉਹ ਰੋਜ਼ੇ ਹਸ਼ਰ ਜਿਹੜਾ ਹੋਣਾ, ਜਿਸ ਦਿਨ ਸਾਰੀ ਅਦਾਲਤ ਲੱਗਣੀ ਹੈ ਅਤੇ ਰੱਬ ਨੇ ਪੁੱਛਣਾ, ਅਤੇ ਫਿਰ ਉੱਥੇ ਜਿਸ ਨੇ ਅਮਲ ਨਹੀਂ ਕੀਤੇ ਉਹਨੂੰ ਸਜ਼ਾ ਜਜ਼ਾ ਦਿੱਤੀ ਜਾਏਗੀ। ਲਓ ਜੀ, ਆਪਣਾ ਅਤੇ ਆਪਣੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ, ਅਤੇ ਬਾਕੀ ਜਿਹੜੀ ਸੂਰਾ ਫਾਤਿਹਾ ਨਾ ਉਹਦਾ ਫਿਰ ਅਗਲੇ ਵਲੋਗ ਦੇ ਵਿੱਚ ਜ਼ਿਕਰ ਕਰਾਂਗੇ। ਰੱਬ ਰਾਖਾ।